ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ ਐਂਡ ਸੈਕਸ਼ਨ 'ਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਹਿੰਦੂਤਵੀ ਇੰਡੀਅਨ ਸਟੇਟ ਵੱਲੋਂ ਪੰਜਾਬ ਨੂੰ ਪੂਰੀ ਤਰ੍ਹਾਂ ਬਰਬਾਦ ਕਰਨ ਲਈ ਹਰ ਪਾਸਿਓਂ ਹੱਲਾ ਬੋਲਿਆ ਜਾ ਰਿਹਾ ਹੈ ਔਰ ਇਹ ਵੀ ਸੰਭਵ ਹੈ ਕਿ ਪੰਜਾਬ ਦੇ ਕੁਝ ਜ਼ਿਲ੍ਹਿਆਂ ਨੂੰ ਪੰਜਾਬ 'ਚੋਂ ਕੱਟ ਕੇ ਹਰਿਆਣਾ, ਹਿਮਾਚਲ ਪ੍ਰਦੇਸ਼ ਔਰ ਰਾਜਸਥਾਨ ਵਿੱਚ ਸ਼ਾਮਲ ਕਰ ਦਿੱਤਾ ਜਾਵੇ। ਸੋ ਇਸ ਸੰਬੰਧੀ ਅਬਜ਼ਰਵਰ ਸੈਂਟਰ ਤੋਂ ਸਾਨੂੰ ਜਿਹੜੀ ਆਈਡੀ ਤੋਂ ਲਿਖਤ ਵਸੂਲ ਹੋਈ ਹੈ ਜਿਹੜੀ ਆਪਾਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਿਹੜਾ ਪਾਣੀ ਨੂੰ ਐਜ਼ ਏ ਵੈਪਨ ਇਸਤੇਮਾਲ ਕੀਤਾ ਹੈ, ਇਸ ਦੀ ਗੱਲ ਬਹੁਤ ਸਾਰੇ ਕਾਮਨਰਸ ਨੂੰ ਵੀ, ਸਾਡੇ ਸਿੱਖ ਭਰਾਵਾਂ ਭੈਣਾਂ ਨੂੰ ਵੀ ਸਮਝ ਆਈ। ਹਾਲਾਂਕਿ ਇਸ ਦੇ ਉੱਤੇ ਗੰਦੀ ਸਿਆਸਤ ਵੀ, ਜਿਹੜੇ ਜੋ ਸਿਆਸਤਦਾਨ ਹੀ ਜਦੋਂ ਗੰਦੇ ਨੇ ਤਾਂ ਉਹਨਾਂ ਨੇ ਗੰਦਾ ਪਾਣੀ ਕਰਨਾ। ਜਿਹੜੀ ਪੰਜਾਬ ਅਸੈਂਬਲੀ ਦੇ ਵਿੱਚ ਵੀ ਜਿਹੜੀ ਡਿਬੇਟ ਹੋਈ ਇਸ ਮੁੱਦੇ ਦੇ ਸਪੈਸ਼ਲ ਸੈਸ਼ਨ ਸੱਦਿਆ ਗਿਆ, ਉਹਦੇ 'ਚ ਵੀ ਹਰ ਇੱਕ ਨੇ ਸਿਆਸੀ ਪੁਆਇੰਟ ਹੀ ਸਕੋਰ ਕਰਨੇ, ਚਾਹੇ ਉਹ ਪ੍ਰਤਾਪ ਸਿੰਘ ਬਾਜਵਾ ਹੋਏ ਜਾਂ ਆਮ ਆਦਮੀ ਪਾਰਟੀ ਜਿਹੜੀ ਹਕੂਮਤ 'ਚ ਹੈ, ਉਹਨਾਂ ਨੇ ਸਾਰਾ ਬਲੇਮ ਸੈਂਟਰ ਦੇ ਖਾਤੇ ਦੇ ਵਿੱਚ ਪਾਇਆ, ਕਾਂਗਰਸ ਆਪਣੀ ਥਾਂ। ਔਰ ਬਾਦਲਾਂ ਨੂੰ ਤਾਂ ਲੈ ਦੇ ਕੇ ਇਹਨਾਂ ਦਾ ਤਾਂ ਹੁਣ ਕੋਈ ਜਿਹੜੀ ਹੈ ਕਿੱਡੀ ਵੱਡੀ ਤਰਾਸਦੀ ਹੈ ਕਿ ਜਿਸ ਅਕਾਲੀ ਦਲ ਨੇ ਪੰਜਾਬੀ ਸੂਬਾ ਬਣਾਉਣ ਦੇ ਲਈ 17-18 ਸਾਲ ਮੂਵਮੈਂਟ ਲੀਡ ਕੀਤੀ ਹੋਏ, ਹਜ਼ਾਰਾਂ ਗ੍ਰਿਫਤਾਰੀਆਂ ਦਿੱਤੀਆਂ ਹੋਣ, ਅੱਜ ਪੰਜਾਬ ਅਸੈਂਬਲੀ ਦੇ ਵਿੱਚ ਉਹਨਾਂ ਨੂੰ ਜਿਹੜੇ 2-3 ਬਣੇ ਵੀ ਨੇ, ਇੱਕ ਉਹ ਮਜੀਠੀਆ ਦੀ ਘਰ ਵਾਲੀ ਗੁਰਨੀਤ ਕੌਰ ਕੇ ਕੀ ਹੈ, ਉਹ ਵਿਚਾਰੀ ਤਾਂ ਭੱਜ ਦੌੜ ਕਰ ਰਹੀ ਹੈ ਕਿ ਜ਼ਮਾਨਤ ਹੋ ਜਾਏ ਮਜੀਠੀਏ ਦੀ, ਔਰ ਜਿਹੜੇ ਆਲੀ ਜਨਾਬ ਨੇ ਉਹ ਦੂਸਰੇ ਪਾਸੇ ਨੇ। ਸੋ ਕੋਈ ਪੰਜਾਬ ਅਸੈਂਬਲੀ 'ਚ ਆਵਾਜ਼ ਨਹੀਂ। ਲੇਕਿਨ ਇਨ ਦਾ ਐਂਡ ਜਿਹੜਾ ਰੈਜ਼ੋਲੂਸ਼ਨ ਕੀਤਾ ਕਿ ਜੀ ਇਹਦੇ ਲਈ ਸੈਂਟਰ ਨੇ ਬਿਲਕੁਲ ਪੰਜਾਬ ਨਾਲ ਸਟੈਪ ਮਦਰਲੀ ਟਰੀਟਮੈਂਟ ਕੀਤਾ, ਇਹ ਉਹ ਫਿਰ ਹੋਇਆ ਜੀ ਭਗਵੰਤ ਮਾਨ ਭੱਜਿਆ ਗਿਆ, ਅਮਿਤ ਸ਼ਾਹ ਨੂੰ ਮਿਲਿਆ ਔਰ ਇਹ ਵੀ ਆਇਆ ਕਿ ਵੀ ਬੜੇ ਬੇਆਬਰੂ ਹੋ ਕਰ ਤੇਰੇ ਕੂਚੇ ਸੇ ਹਮ ਨਿਕਲੇ, ਵੀ ਕੋਈ ਹੱਥ ਪੱਲੇ ਦਾ ਕੀ ਪੈਣਾ ਸੀ, ਵੀ ਉਹਦੀ ਬੇਇੱਜ਼ਤੀ ਕਰਕੇ ਤੋਰਿਆ, ਫਿਰ ਪੈ ਜਾਏਗਾ ਮੰਜੇ ਤੇ ਜਾ ਕੇ ਪੈਗ ਲਾ ਕੇ ਕਿ ਵੀ ਬਿਮਾਰ ਹੋ ਗਿਆ। ਹੁਣ ਇਸ ਸਾਰੇ ਦੇ ਚੱਲਦੇ ਆ ਇੱਕ ਪੋਜ਼ੀਟਿਵ ਪਾਰਟ ਵੀ ਹੈ, ਜਿਵੇਂ ਮੈਂ ਵਾਰਿਸ ਪੰਜਾਬ ਦੇ ਜਥੇਬੰਦੀ ਦਾ ਪ੍ਰੈਸ ਕਾਨਫਰੰਸ ਦਾ ਹਵਾਲਾ ਦਿੱਤਾ ਹੈ, ਉਹਦੇ 'ਚ ਉਹਨਾਂ ਨੇ ਸਿੱਧੇ ਤੌਰ ਤੇ ਕਿਹਾ ਕਿ ਸੈਂਟਰ ਪੰਜਾਬ ਗਵਰਨਮੈਂਟ ਟੂ ਬਲੇਮ ਫॉर ਡਿਸਟਰਕਸ਼ਨ ਕਾਜ਼ਡ ਬਾਈ ਫਲੱਡਸ, ਕਿ ਜੋ ਹੋਇਆ ਇਹਦੇ ਲਈ ਇਹੀ ਜ਼ਿੰਮੇਵਾਰ ਨੇ। ਔਰ ਇਹ ਜਿਹੜਾ ਉਹਨਾਂ ਨੇ ਕਿਹਾ ਕਿ ਵੀ ਈਵਨ ਇਹ ਮੰਗ ਸੀ ਕਿ ਵੀ ਅੰਮ੍ਰਿਤਪਾਲ ਸਿੰਘ ਹੋਰਾਂ ਨੂੰ ਪੈਰੋਲ ਦੇ ਉੱਤੇ ਭੇਜਿਆ, ਉਹਨਾਂ ਦਾ ਹਲਕਾ ਖਡੂਰ ਸਾਹਿਬ, ਔਰ ਸਭ ਤੋਂ ਜ਼ਿਆਦਾ ਨੁਕਸਾਨ ਤਾਂ ਗੁਰਦਾਸਪੁਰ, ਅੰਮ੍ਰਿਤਸਰ, ਫਿਰੋਜ਼ਪੁਰ ਜ਼ਿਲ੍ਹਿਆਂ 'ਚ ਹੀ ਹੋਇਆ। ਔਰ ਇਸ ਮੁੱਦੇ ਦੇ ਉੱਤੇ ਉਹਨਾਂ ਨੇ ਬੜੀ ਡਿਟੇਲ 'ਚ ਪ੍ਰੈਸ ਕਾਨਫਰੰਸ ਦੇ ਵਿੱਚ ਕਿਹਾ ਕਿ ਇਹ ਜਿਹੜੀ ਨੈਗਲੀਜੈਂਸ ਹੈ ਮੇਨਟੇਨਿੰਗ ਐਮਬੈਂਕਮੈਂਟਸ ਦੀ, ਡਰੇਨੇਜ ਸਿਸਟਮ ਦੀ, ਡੈਮਸ ਦੀ, ਉਸਨੇ ਵੀ ਕੰਟਰੀਬਿਊਟ ਕੀਤਾ ਲਾਰਜ ਸਕੇਲ ਡੈਮੇਜ ਦੇ ਵਿੱਚ। 1500 ਤੋਂ 2000 ਪਿੰਡਾਂ ਦੀ ਤਬਾਹੀ, 3 ਤੋਂ 4 ਲੱਖ ਲੋਕ ਪ੍ਰਭਾਵਿਤ ਹੋਏ ਨੇ ਅਤੇ 3 ਲੱਖ ਏਕੜ ਜਿਹੜੀ ਲੈਂਡ ਹੈ ਉਹ ਫਲੱਡਸ ਦੇ ਨਾਲ ਪ੍ਰਭਾਵਿਤ ਹੋਈ ਹੈ, ਜਿਹੜੀ ਕਿ 13,000 ਤੋਂ 14,000 ਕਰੋੜ ਦਾ ਨੁਕਸਾਨ ਹੈ ਔਰ 50 ਤੋਂ ਜ਼ਿਆਦਾ ਲੋਕਾਂ ਦੀਆਂ ਜ਼ਿੰਦਗੀਆਂ ਗਈਆਂ। ਔਰ ਜਿਹੜਾ ਮੋਦੀ ਨੇ ਆ ਕੇ ਕਰੂਅਲ ਜੋਕ ਕੀਤਾ, ਉਹਨਾਂ ਨੇ ਵੀ ਲਫ਼ਜ਼ ਜੋਕ ਹੀ ਕਿਹਾ। ਔਰ ਇਸ ਸਭ ਦਾ ਨਤੀਜਾ ਕਿ ਵੀ ਅਸੀਂ ਅੱਜ ਸਫ਼ਰ ਕਰ ਰਹੇ ਹਾਂ। ਔਰ ਇਹ ਮੈਂ ਸਮਝਦਾ ਵੀ ਅਜੇ ਵੀ ਉੱਥੇ ਜਿਹੜੇ ਨੇ ਉਹ ਖੁੱਲ੍ਹ ਕੇ ਤਾਂ ਇਹ ਨਹੀਂ ਕਹਿੰਦੇ ਕਿ ਜੀ ਇਹ ਜਿਹੜਾ ਤੁਸੀਂ ਹੜ੍ਹ ਵੀ ਲਿਆਂਦੇ ਨੇ ਉਹਦੇ ਲਈ ਤੁਸੀਂ ਜ਼ਿੰਮੇਵਾਰ ਹੋ, ਪਰ ਉਹਨਾਂ ਨੇ ਇਹ ਜ਼ਰੂਰ ਕਿਹਾ, ਉਹਨਾਂ ਨੇ 5 ਮੰਗਾਂ ਜਿਹੜੀਆਂ ਨੇ ਗੌਰਮੈਂਟ ਦੇ ਸਾਹਮਣੇ ਰੱਖੀਆਂ ਕਿ ਵੀ ਇੱਕ ਜੁਡੀਸ਼ੀਅਲ ਇਨਕੁਆਇਰੀ ਕਰਾਓ ਫਲੱਡਸ ਲਈ। ਭਾਈ ਜਿਨ੍ਹਾਂ ਨੇ ਲਿਆਂਦੇ ਨੇ ਉਹ ਕੌਣ ਕਿਹਨੂੰ ਕਹੇਗਾ, ਕਿਹਨੇ ਇਨਕੁਆਇਰੀ ਕਰਨੀ ਹੈ? ਬਿਲਕੁਲ ਫੁੱਲ ਕੰਟਰੋਲ ਆਫ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਇਨ ਪੰਜਾਬਸ ਹੈਂਡਸ। ਇਹ ਤਾਂ ਇਸ਼ੂ ਹੈ ਨਾ ਜਿਹੜਾ, ਜਿਸ ਦੇ ਉੱਤੇ ਜਿਹੜਾ ਅਕਾਲੀ ਦਲ ਜਾਂ ਪਾਣੀਆਂ ਦੇ ਮੁੱਦੇ 'ਤੇ ਮੋਰਚੇ ਲਾਉਣ ਦੀ ਗੱਲ ਸੀ, ਉਹ ਕਿੱਥੇ ਚਲੇ ਗਏ ਸਾਰੇ? ਔਰ ਇਹ ਸਪੈਸ਼ਲ ਰਿਲੀਫ ਪੈਕੇਜ ਆਫ ₹25,000 ਕਰੋੜ ਡਾਇਰੈਕਟ ਕੰਪਨਸੇਸ਼ਨ, ਇਹ ਜਿਹੜਾ ਇਹਦੇ 'ਚ ਕੁਛ ਕੱਢਣ ਪਾਉਣ ਨੂੰ ਨਹੀਂ ਹੈ। ਪਰ ਚੰਗੀ ਗੱਲ ਇਹ ਹੈ ਕਿ ਵੀ ਪੰਜਾਬ ਦੀਆਂ ਅੱਡ-ਅੱਡ ਧਿਰਾਂ ਵੀ ਭਾਵੇਂ ਇੱਕ ਦੂਸਰੇ ਦੇ ਨਾਲ ਨਾ ਵੀ ਸਹਿਮਤ ਹੋਣ, ਉਹ ਜਿਹੜੀਆਂ ਨੇ ਇਹ ਸਮਝ ਗਈਆਂ ਨੇ ਕਿ ਸਾਡਾ ਦੁਸ਼ਮਣ ਕੀ ਹੈ, ਕੌਣ ਹੈ, ਕਿਵੇਂ ਸਾਨੂੰ ਲੌਕ ਸਟਾਕ ਐਂਡ ਬੈਰਲ ਡਿਸਟਰੋਏ ਕਰਨਾ ਚਾਹੁੰਦੇ। ਪਿਛਲੇ ਦਿਨਾਂ 'ਚ ਅਸੀਂ ਇੱਕ ਡਿਸਕਸ਼ਨ ਦੇ ਵਿੱਚ ਕਿਹਾ ਸੀ ਕਿ ਭਾਈ ਜਿਹੜੇ ਲੋਕ ਕਈ ਵਾਰ ਜਦੋਂ ਰੀਅਲ ਪ੍ਰੋਬਲਮ ਜਿਹੜੀ ਫੇਸ ਹੋ ਰਹੀ ਹੈ, ਭਾਵੇਂ ਉਹ ਭਈਆ ਮਾਈਗ੍ਰੇਸ਼ਨ ਦੀ ਹੈ ਜਾਂ ਡੈਮੋਗ੍ਰਾਫੀ ਚੇਂਜ ਹੈ ਜਾਂ ਕ੍ਰਾਈਮ ਹੈ, ਅਤੇ ਜਦੋਂ ਕੋਈ ਉਹਨੂੰ
ਕਾਊਂਟਰ ਕਰਨ ਲੱਗਦਾ ਤਾਂ ਇੱਕ ਆਰਗੂਮੈਂਟ ਵਾਲੇ ਵਿੱਚ ਆ ਕੇ ਬਹਿ ਜਾਂਦੇ ਨੇ ਜੀ ਸਰਬੱਤ ਦਾ ਭਲਾ ਜੀ ਸਰਬੱਤ ਦਾ ਭਲਾ। ਇਸ ਦੇ ਉੱਤੇ ਸਾਡੇ ਵੀਰ TS ਦੀ ID ਤੋਂ ਉਹਨਾਂ ਨੇ ਸਾਨੂੰ ਲਿਖਿਆ ਕਿ ਉਹਨਾਂ ਨੇ ਫਤਿਹ ਬੁਲਾ ਕੇ ਕਿਹਾ ਕਿ ਵੀ ਰੀਸੈਂਟਲੀ ਇਨ ਵਨ ਪ੍ਰੋਗਰਾਮ ਯੂ ਯੂਜ਼ ਦਾ ਵਰਡ ਸਰਬੱਤ ਦਾ ਭਲਾ ਐਂਡ ਲਿਬਰਲ ਅਪਰੋਚ। ਮੈਂ ਉਹਨਾਂ ਲੋਕਾਂ ਦਾ ਜ਼ਿਕਰ ਕੀਤਾ ਸੀ ਜਿਹੜੇ ਲਿਬਰਲ ਅਪਰੋਚ ਦੇ ਨਾਂ ਥੱਲੇ ਸਰਬੱਤ ਦੇ ਭਲੇ ਦੀ ਗੱਲ ਕਰਦੇ ਨੇ। ਸਿੱਖਸ ਹੈਵ ਅਬਜ਼ਰਵਡ ਐਂਡ ਫਾਊਂਡ ਦੈਟ ਸਰਬੱਤ ਦਾ ਭਲਾ ਐਂਡ ਲੰਗਰਾਈਟ ਕਲਚਰ, ਲੰਗਰਾਈਟ ਆ ਜਿੱਥੇ ਮਰਜ਼ੀ ਜਾ ਕੇ ਤੁਸੀਂ ਲੰਗਰ ਲਾ ਦਿਓ, ਵਿਦਾਊਟ ਗੁਰਮਤ ਅਪਰੋਚ ਇਜ਼ ਨਥਿੰਗ ਬਟ ਪੁਟਿੰਗ ਨੂਜ਼ ਇਨ ਓਨ ਨੈਕ ਐਂਡ ਗਿਵਿੰਗ ਅਦਰ ਐਂਡ ਆਫ ਰੋਪ ਟੂ ਐਨਮੀ। ਕਿ ਜੇ ਤੁਹਾਡਾ ਗੁਰਮਤ ਫਲਸਫਾ ਗੁਰਮਤ ਸਿਧਾਂਤ ਨਹੀਂ ਹੈ, ਤੁਸੀਂ ਜਾ ਕੇ ਲੰਗਰ ਲਾਉਂਦੇ ਹੋ, ਤੁਸੀਂ ਜਾ ਕੇ ਉੱਥੇ ਪਹੁੰਚ ਜਾਂਦੇ ਹੋ, ਸੋ ਕਾਲ ਇਹ ਇਵੇਂ ਹੀ ਹੈ ਕਿ ਵੀ ਤੁਸੀਂ ਖੁਦ ਹੀ ਜਿਹੜਾ ਫਾਂਸੀ ਦਾ ਫੰਦਾ ਆਪਣੇ ਗਲ ਦੇ ਦੁਆਲੇ ਬੰਨ੍ਹ ਲਿਆ ਨੂਜ਼, ਔਰ ਉਹਦੀ ਜਿਹੜੀ ਰੋਪ ਹੈ ਉਹ ਦੁਸ਼ਮਣ ਨੂੰ ਦੇ ਦਿੱਤੀ ਕਿ ਵੀ ਹੈਂਗ ਕਰ ਦਿਓ ਸਾਨੂੰ। ਹੈਵਿੰਗ ਅੰਡਰਸਟੂਡ ਨੀਡ ਨਾਟ ਟੂ ਅਚੀਵ ਚੀਪ ਪੋਪੂਲੈਰਿਟੀ ਟੂ ਕਿਲ ਓਨ ਸਿੱਖ ਬਰੀਡ ਔਰ ਨਸਲ। ਕਿ ਵੀ ਇਹ ਜਿਹੜੀ ਚੀਪ ਜਿਹਾ ਸਾਨੂੰ ਲੱਭ ਗਿਆ ਵੀ ਅਸੀਂ ਸਰਬੱਤ ਦੇ ਭਲੇ ਦੇ ਨਾਂ ਥੱਲੇ ਇਸ ਕਿਸਮ ਦਾ ਵਿਹਾਰ ਕਰਦੇ ਹਾਂ, ਪਰ ਸਾਡੀ ਗੁਰਮਤ ਆਸ਼ਾ ਜਾਂ ਗੁਰਮਤ ਅਪਰੋਚ ਨਹੀਂ ਹੈ। ਇਹ ਆਪਣੇ ਭਰਾਵਾਂ ਨੂੰ ਹੀ ਮਾਰਨ ਵਾਲੀ, ਆਪਣੇ ਨਸਲ ਨੂੰ ਹੀ ਖਤਮ ਕਰਨ ਵਾਲੀ ਗੱਲ ਹੈ। ਮਾਈ ਸੁਜੈਸ਼ਨ that your every program in last must motivate or inspire Sikh young generation to have 3 to 4 upbringing for sustainability of Sikhism। ਕਿ ਇਹ ਤੁਹਾਨੂੰ ਸੁਝਾਅ ਹੈ ਕਿ ਵੀ ਤੁਸੀਂ ਆਪਣੇ ਪ੍ਰੋਗਰਾਮ ਦੇ ਵਿੱਚ ਯੰਗਰ ਜਨਰੇਸ਼ਨ ਨੂੰ ਖਾਸ ਤੌਰ 'ਤੇ ਕਹੋ ਕਿ ਭਾਈ ਘੱਟੋ ਘੱਟ 3 ਤੋਂ 4 ਬੱਚੇ ਜਿਹੜੇ ਨੇ ਉਹ ਪਰਿਵਾਰ 'ਚ ਹੋਣੇ ਚਾਹੀਦੇ ਨੇ ਤਾਂ ਕਿ ਸਿੱਖੀ ਦੀ ਸਸਟੇਨੇਬਿਲਿਟੀ ਹੋਏ, ਅੱਗੇ ਤੁਰੇ। ਅਸੀਂ ਸਹਿਮਤ ਹਾਂ ਜੋ TS ਸਾਹਿਬ ਤੁਸੀਂ ਕਿਹਾ ਬਿਲਕੁਲ, ਔਰ ਇਸ ਦੇ ਉੱਤੇ ਕੋਈ ਦੋ ਰਾਵਾਂ ਨਹੀਂ ਨੇ ਕਿ ਜਿਹੜਾ ਇੱਕ ਤਬਕਾ ਇਸ ਸਰਬੱਤ ਦਾ ਭਲਾ ਔਰ ਲਿਬਰਲ ਅਪਰੋਚ ਨੂੰ ਵਰਤ ਕੇ ਆਪਣੀਆਂ ਜੜ੍ਹਾਂ 'ਚ ਸਿੱਖ ਕੌਮ ਦੀਆਂ ਜੜ੍ਹਾਂ 'ਚ ਤੇਲ ਦੇਣ ਦਾ ਕੰਮ ਕਰਦਾ ਹੈ, ਦੁਸ਼ਮਣ ਦਾ ਟੂਲ ਬਣਿਆ ਹੋਇਆ। ਔਰ ਜਿਹੜੀਆਂ ਗੁਰਮਤ ਜਾਂ ਸਿੱਖੀ ਵੈਲਿਊਜ਼ ਨੇ ਜਿਹੜੀਆਂ ਪਰਿਵਾਰਾਂ ਦੇ ਵਿੱਚ ਪ੍ਰਪੱਕ ਹੁੰਦੀਆਂ ਸੀ, ਉਹਨਾਂ ਤੋਂ ਅਸੀਂ ਕਾਫੀ ਹੱਦ ਤੱਕ ਦੂਰ ਹੋ ਗਏ। ਔਰ ਸੋਸ਼ਲ ਮੀਡੀਆ ਨੇ ਬਾਕੀ ਕੰਮ ਕਰ ਦਿੱਤਾ ਹੈ ਕਿ ਅਟੈਂਸ਼ਨ ਸਪੈਨ ਖਤਮ ਕਰ ਦਿੱਤਾ ਹੈ। ਸਿਧਾਂਤਕ ਗੱਲ ਸੁਣਨ ਜਾਂ ਸਮਝਣ ਦੇ ਲਈ ਸਾਡੇ ਕੋਲ ਵਕਤ ਨਹੀਂ ਹੈ। ਉੜਦੀਆਂ ਜਿਹੀਆਂ ਗੱਲਾਂ ਦੇ ਮਗਰ ਅਸੀਂ ਜਾਂਦੇ ਹਾਂ ਜਿਨ੍ਹਾਂ ਦੀ ਵੈਲਿਊ ਕੁਛ ਘੰਟੇ ਹੁੰਦੀ ਹੈ, ਫਿਰ ਕੋਈ ਹੋਰ ਆ ਜਾਂਦਾ ਹੈ, ਫਿਰ ਉਹਦੇ ਪਿੱਛੇ ਤੋਂ ਅਸੀਂ ਤੁਰ ਪੈਂਦੇ ਹਾਂ। ਔਰ ਇਹ ਜਿਹੜਾ ਸਾਡਾ ਸਬਜੈਕਟ ਵੀ ਹੈ ਕਿ ਭਾਈ ਕਿਵੇਂ ਆਲ ਆਊਟ ਵਾਰ 'ਚ ਉਹਨਾਂ ਨੇ ਡਿਸਟਰਕਸ਼ਨ ਦਾ ਜਿਹੜਾ ਉਹ ਲਿਆ ਆਬਜ਼ਰਵੇਸ਼ਨ ਸੈਂਟਰ ਦੀ ID ਤੋਂ। ਉਹਨਾਂ ਨੇ ਕਿਹਾ ਕਿ ਵੀ ਹਿੰਦੂ ਸੁਪਰੈਮਿਸਿਸਟ ਆਰ ਮੂਵਿੰਗ ਫੁੱਲ ਸਟਰੀਮ ਅਹੈਡ in their plan to reorganize Punjab, in which northern Majha, Pathankot belt, Doaba and eastern parts of Punjab and some parts of southwestern Malwa, which are already Hindu majority or 50-50, will be merged with other states, and Sikh majority belt on border will be under direct Indian military occupation. On what basis have I said this? Recent interview of Captain Amrinder, who they will use as Maharaja Patiala to then make the case for reorganization of Hindu majority or Hindu plurality territories of current Punjab state into neighborhood states, into neighboring states, and rest of Punjab that will have Sikh majority will be ruled directly by Indian Army, BSF, etc. A lot is happening while Sikhs in general are asleep at wheel। ਅਸੀਂ ਵੀਲ ਦੇ ਉੱਤੇ ਹੀ ਸੁੱਤੇ ਹੋਏ ਹਾਂ। ਔਰ ਇਹ ਉਹਨਾਂ ਨੇ ਕਿਹਾ ਕਿ ਬਈ ਸਾਨੂੰ ਜਿਹੜਾ ਵਿਦ ਅਮਰੀਕਾ ਸਿੱਖਸ ਐਂਡ ਅਮਰੀਕਨ ਸ਼ੁੱਡ ਚੌਕ ਆਊਟ ਆਵਰ ਸਟ੍ਰੈਟਜੀ ਟੂ ਗੈਟ ਥਿੰਗਸ ਮੂਵਿੰਗ। ਮੇ ਵਾਹਿਗੁਰੂ ਬਲੈਸ ਅਸ ਵਿਦ ਵਿਲ ਐਂਡ ਕਰੇਜ ਟੂ ਫਾਈਟ ਫॉर 10,000 years ਇਫ ਇਟ ਟੇਕਸ ਦੈਟ ਟੂ ਵਿਨ। ਇਹ ਵੀ ਇਹਨਾਂ ਦੀ ਵਿਲ ਹੈ। ਪਰ ਇਹ ਜਿਹੜੀ ਪਲਾਨ ਦਾ ਜ਼ਿਕਰ ਕੀਤਾ ਹੈ, ਮੈਂ ਇੰਟਰਵਿਊ ਤਾਂ ਨਹੀਂ ਦੇਖਿਆ ਇਹਦਾ ਅਮਰਿੰਦਰ ਦਾ, ਲੇਕਿਨ ਇਹ ਉਹਨਾਂ ਦੇ ਟੇਬਲ 'ਤੇ ਪਈ ਹੈ ਪਲਾਨ। ਉਹਨਾਂ ਨੂੰ ਜਦੋਂ ਇਹ ਲੱਗਦਾ ਕਿ ਵੀ ਅੱਜ ਸਾਡੇ ਕੋਲ 50,360 ਸਕੁਅਰ ਕਿਲੋਮੀਟਰ ਟੈਰੀਟਰੀ ਹੈ, ਜਿਹੜਾ ਅੱਜ ਦਾ ਪੰਜਾਬ ਹੈ, ਜਿਹੜਾ ਸਾਡਾ ਨਿਊਕਲੀਅਸ ਹੈ ਖਾਲਿਸਤਾਨ ਦੇ ਲਈ। ਬਾਕੀ ਜ਼ਾਹਰ ਹੈ ਸਾਡਾ ਕਲੇਮ ਗੰਗਾ ਨਗਰ, ਰਾਜਸਥਾਨ,
ਪੰਜਾਬੀ ਸਪੀਕਿੰਗ ਏਰੀਆ, ਸਿੱਖ ਏਰੀਆਜ਼, ਹਰਿਆਣਾ ਔਰ ਹਿਮਾਚਲ ਦੀਆਂ ਹਿਲਸ, ਉਹ ਕੁਦਰਤੀ ਹੈ। ਸੋ ਇਹ ਉਸ ਕਲੇਮ ਨੂੰ ਵੀ ਤੋੜਨਾ ਚਾਹੁੰਦੇ ਨੇ ਔਰ ਸਿੱਖਾਂ ਨੂੰ ਸਿੱਧੇ ਤੌਰ 'ਤੇ ਸਬਕ ਸਿਖਾਉਣ ਦੇ ਲਈ, ਜਿਵੇਂ ਇਹ ਹੈ ਕਿ ਵੀ ਤੁਸੀਂ ਇੱਧਰ ਪਠਾਨਕੋਟ ਔਰ ਦੂਸਰਾ ਇੱਧਰ ਹਿਮਾਚਲ ਨੂੰ ਤੋੜ ਦਿਓ, ਕੋਈ ਜੰਮੂ ਨਾਲ ਲਾ ਦਿਓ, ਕੋਈ ਰਾਜਸਥਾਨ ਨਾਲ ਲਾ ਦਿਓ, ਕੋਈ ਹਰਿਆਣੇ ਨਾਲ ਲਾ ਦਿਓ, ਅਤੇ ਜਿਹੜੀ ਸੋਲਿਡ ਸਿੱਖ ਬੈਲਟ ਜਿਹੜੀ ਆ ਅੰਮ੍ਰਿਤਸਰ, ਗੁਰਦਾਸਪੁਰ ਜਾਂ ਫਿਰੋਜ਼ਪੁਰ ਦੇ, ਉਹਨੂੰ ਸਿੱਧੇ ਮਿਲਟਰੀ ਦੇ ਹਵਾਲੇ ਕਰ ਦਿਓ। ਆਲਰੇਡੀ ਅੱਧਾ ਪੰਜਾਬ BSF ਦੇ ਹਵਾਲੇ, ਔਰ ਹੁਣ ਵੀ ਜਿਹੜੀਆਂ 50 ਦੇ ਕਰੀਬ ਕੰਪਨੀਆਂ ਇਹਨਾਂ ਨੇ ਮੂਵ ਕੀਤੀਆਂ। ਇਹਨਾਂ ਦਾ ਏਜੰਡਾ ਕੀ ਹੈ ਪਤਾ ਨਹੀਂ, ਪਰ ਮੈਨੂੰ ਕੋਈ ਹੈਰਾਨੀ ਨਹੀਂ ਹੋਏਗੀ ਜਿਹੜਾ ਉਹ ਬੁੱਚੜ ਬੇਅੰਤੇ ਦਾ ਪੋਤਾ ਬਿੱਟੂ ਲਿਆ ਕੇ ਬਿਠਾਇਆ ਹੋਇਆ ਉਹਨੇ, ਅਮਿਤ ਸ਼ਾਹ ਨੇ, ਔਰ ਜਿੱਦਾਂ ਦੀਆਂ ਜਬਲੀਆਂ ਉਸ ਤੋਂ ਮਰਵਾਈਆਂ ਜਾਂਦੀਆਂ ਨੇ, ਉਹਨੂੰ ਭੌਂਕਾ ਬਣਾਇਆ ਹੋਇਆ। ਜਿਹੜੇ ਜਿਵੇਂ ਜਿਉਂ ਹੀ ਪੰਜਾਬ ਦੇ ਵਿੱਚ ਹੜ੍ਹ ਆਏ ਤਾਂ ਉਹਨੇ ਕਿਹਾ ਕਿ ਜੀ ਇਹ ਜੇ ਪੰਜਾਬ ਹਰਿਆਣੇ ਨੂੰ ਪਾਣੀ ਦੇ ਦਿੰਦਾ ਫਿਰ ਹੜ੍ਹ ਨਹੀਂ ਸੀ ਹੋਣੇ। ਔਰ ਉਹੀ ਗੱਲ ਬਾਅਦ ਦੇ ਵਿੱਚ ਜਦੋਂ ਭਾਖੜਾ ਬਿਆਸ ਮੈਨੇਜਮੈਂਟ ਵਾਲਾ ਤਿਵਾੜੀ, ਉਹਨੇ ਜਦੋਂ ਐਨ ਤਬਾਹੀ ਹੋ ਗਈ, ਉਹਨੇ ਕਿਹਾ ਜੀ ਇਹ ਹਰਿਆਣੇ ਨੇ ਮੰਗਿਆ ਸੀ, ਜੇ ਉਦੋਂ ਰਿਲੀਜ਼ ਕਰਤਾ ਹੁੰਦਾ ਪਾਣੀ ਤਾਂ ਹੁਣ ਬੁੱਚੜ ਬੇਅੰਤੇ ਦੇ ਪੋਤੇ ਨੂੰ ਇਹ ਗੱਲ ਕਿਹਨੇ, ਉਹਨਾਂ ਨੇ ਉਹ ਦਿੱਤੀ ਲਿਖ ਕੇ ਕਿ ਵੀ ਇਹ ਪੜ੍ਹ ਦੇ ਤੂੰ। ਹੁਣ ਇਸੇ ਕੌਂਟੈਕਸਟ ਦੇ ਵਿੱਚ ਹੀ ਜੇ ਉਹਨਾਂ ਨੂੰ ਇਹ ਲੱਗਾ ਫਾਈਨਲੀ, ਜਿਹੜਾ ਉਹਨਾਂ ਨੂੰ ਉਸ ਨਤੀਜੇ 'ਤੇ ਪਹੁੰਚ ਰਹੇ ਨੇ, ਜਿਵੇਂ ਅਮਿਤ ਸ਼ਾਹ ਨੇ ਕਿਹਾ ਸੀ कि जी इस सृष्टि को बनाने वाला ब्रह्मा भी नहीं जानता कि पंजाब में क्या होने वाला है। तो कोई ना कोई नेफेरियस एजेंडा, मैं देखांगा अमरिंदर का इंटरव्यू किया, वो तो अजकल ਉਹਦੀ ਮੈਂ ਹੈਡਲਾਈਨਸ ਤਾਂ ਦੇਖੀਆਂ, ਉਹਨੂੰ ਫੇਰ ਕੱਢਿਆ ਮਰੇ ਨੂੰ, ਉਹਨੂੰ ਕਿਹਾ ਹੋਣਾ ਵੀ ਸਵਿਸ ਬੈਂਕ ਵਾਲਾ ਤੇਰੀ ਘਰ ਵਾਲੀ ਦਾ ਅਕਾਊਂਟ ਲੱਗਿਆ ਪਬਲਿਕ ਕਰਨ, ਬੋਲ ਕੁਛ। ਸੋ ਕੋਈ ਨਾ ਕੋਈ ਏਜੰਡਾ ਦੇ, ਕਿਉਂਕਿ ਉਹਨੇ ਹੀ ਜਿਹੜਾ ਸਭ ਤੋਂ ਜ਼ਿਆਦਾ ਪਾਕਿਸਤਾਨ ਤੋਂ ਡਰੋਨ, ਡਰੱਗਸ, ਇਹ ਉਹ ਆਉਣ ਦਾ ਰੌਲਾ ਅਮਰਿੰਦਰ ਔਰ ਉਹਦਾ ਜਿਹੜਾ DGP ਸੀ ਦਿਨਕਰ ਗੁਪਤਾ, ਤੋ ਜਿਨ੍ਹਾਂ ਨੂੰ ਯਾਦ ਹੋਏ ਕਿ ਦਿਨਕਰ ਗੁਪਤੇ ਨੇ ਤਾਂ ਸਭ ਤੋਂ ਵੱਧ ਕਰਤਾਰਪੁਰ ਕੋਰੀਡੋਰ ਨੂੰ ਅਪੋਜ਼ ਕੀਤਾ ਸੀ। ਉਹਨੇ ਕਿਹਾ ਸੀ ਜੀ ਸਵੇਰੇ ਜਿਹੜੇ ਜਾਣਗੇ ਜਥੇ ਦੇ ਵਿੱਚ ਉੱਥੇ ਬੰਬ ਅਸੈਂਬਲ ਕਰਨਾ ਵੀ ਸਿੱਖਣਗੇ, ਚਾਂਦਮਾਰੀ 'ਤੇ ਲਿਜਾ ਕੇ ਨਿਸ਼ਾਨੇਬਾਜ਼ੀ ਵੀ ਉਹਨਾਂ ਨੂੰ ਸਿਖਾਈ ਜਾਏਗੀ, ਉਹ ਸ਼ਾਮ ਤੱਕ ਦਹਿਸ਼ਤਗਰਦ ਬਣ ਕੇ ਆਉਣਗੇ ਔਨ ਪਬਲਿਕ ਰੈਕਡ। ਔਰ ਇਹ ਅਮਰਿੰਦਰ ਤੇ ਇਹ ਤਾਂ ਖਾਨਦਾਨ ਹੀ ਟ੍ਰੇਟਰਸ ਦਾ ਹੈਗਾ, ਬਦ ਇਖਲਾਕ, ਬਦ ਸ਼ਕਲ, ਬਦ ਕਲਾਮ ਔਰ ਬਦਬੂਦਾਰ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਲੈਣੇ ਹੁਣ ਆਪਾਂ ਆਪਣੇ ਜਿਹੜੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਗੁਰਦੇਵ ਸਿੰਘ ਜੀ ਸਾਡੇ ਜਿਹੜੇ ਪਹਿਲੇ ਵਿਊਅਰ ਨੇ, ਇਹ ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਿਹੰਗ ਸਿੰਘ ਜੀ, ਜਤਿੰਦਰ ਸਿੰਘ ਜੀ, ਸੋਨਮਾਲ ਜੀ, ਅਮਰਜੀਤ ਸਿੰਘ ਸੈਣੀ ਜੀ, ਔਰ ਫਿਰ ਇਸ ਤਰ੍ਹਾਂ ਬਲਜੀਤ ਵਰੈਤ ਜੀ ਔਰ ਖਾਲਸਾ ਅਜੀਤ ਸਿੰਘ ਜੀ, ਔਰ ਫਿਰ ਇਸੇ ਤਰ੍ਹਾਂ ਹਾਂਜੀ ਮੁਹੰਮਦ ਯਾਕੂਬ ਜੀ ਬੜੇ ਦੁਖੀ ਨੇ। ਇਹ ਕਹਿ ਰਹੇ ਕਿ ਜੋ ਕਸ਼ਮੀਰ 'ਚ ਹੋ ਰਿਹਾ ਫਲਸਤੀਨ ਨਾਲ ਹੋ ਰਿਹਾ। ਸੋ ਫਿਰ ਇਸੇ ਤਰ੍ਹਾਂ ਕਹਿੰਦੇ ਖਾਲਸਾ ਜ਼ਿੰਦਾਬਾਦ। ਔਰ ਫਿਰ ਗੁਰਵਿੰਦਰ ਮਾਨ ਜੀ, ਧਰਮ ਸਿੰਘ ਜੀ, ਹਰਮਨ ਪੰਨੂ ਜੀ, ਰਵਿੰਦਰ ਸਿੰਘ ਜੀ, ਔਰ ਫਿਰ ਇਸੇ ਤਰ੍ਹਾਂ ਰਾਜਵਿੰਦਰ ਕੌਰ ਜੀ TC, ਔਰ ਫਿਰ ਇਸੇ ਤਰ੍ਹਾਂ ਬਲਵਿੰਦਰ ਸਿੰਘ ਜੀ HG, ਨੂਪਾ ਜੀ, ਔਰ ਰਾਜਦੀਪ ਸਿੰਘ ਜੀ, ਔਰ ਸੁਖਜੀਤ ਸਿੰਘ ਜੀ ਵੀ, ਫਿਰ ਸਿੰਘ ਗਰਚਾ ਜੀ ਵੀ, ਔਰ ਫਿਰ ਇਸ ਤਰ੍ਹਾਂ ਇੰਦਰਜੀਤ ਸਿੰਘ ਸੰਧੂ ਜੀ ਵੀ, ਜੁਝਾਰ ਸਿੰਘ ਜੀ ਵੀ। ਸਿੰਪਲ ਗਾਈਡਿੰਗ ਵਿਦ ਰਿਜ਼ਲਟਸ ਲਿਖਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ ਵੈਨ ਹਿੰਦੂਤਵੀ ਇਜ਼ ਆਰ imposing their charter on every Sikh institutions, Sikh fees. So choking while you are our guide, how to live with that? ਦੇਖੋ ਆਜ਼ਾਦੀ ਆਜ਼ਾਦੀ ਆਜ਼ਾਦੀ, ਖਾਲਿਸਤਾਨ ਖਾਲਿਸਤਾਨ ਖਾਲਿਸਤਾਨ, ਬਸ ਇਸ ਦੇ ਉੱਤੇ ਫੋਕਸ। ਅਦਰਵਾਈਜ਼ ਉੱਥੇ ਬੈਠਿਆਂ ਨੂੰ ਤੁਸੀਂ ਐਕਸਪੈਕਟ ਕਰੋ ਕਿ ਵੀ ਉਹ ਬਿਮਾਰੀ ਦੇ ਸਿੰਪਟਮਸ ਨਾਲ ਇੱਧਰ ਲੜ ਲੈਣਗੇ ਉੱਧਰ ਲੜ ਲੈਣਗੇ। ਇਨ ਦਾ ਐਂਡ ਜਿਹੜਾ ਇਹਨਾਂ 'ਚੋਂ ਇਹ ਵੇਸਟ ਆਫ ਐਨਰਜੀ, ਵੇਸਟ ਆਫ ਟਾਈਮ ਹੈ। ਅਲਟੀਮੇਟਲੀ ਸਾਨੂੰ ਫੋਕਸ ਆਜ਼ਾਦੀ ਦੇ ਉੱਤੇ ਹੀ ਕਰਨ ਦੀ ਲੋੜ ਹੈ। ਸਤਨਾਮ ਸਿੰਘ ਜੀ ਵੀ, ਹਰਪ੍ਰੀਤ ਸਿੰਘ ਜੀ ਵੀ, ਬਲਵਿੰਦਰ ਸਿੰਘ ਜੀ ਵੀ, ਵਾਰਸ ਪੰਜਾਬ ਦੇ ਜੀ, ਕੁਲਦੀਪ ਕੌਰ ਜੀ, ਇੰਦਰਪ੍ਰੀਤ ਸਿੰਘ ਜੀ, ਜਸਕੀਤ ਸਿੰਘ SG, ਸਭ ਦਾ ਬਹੁਤ ਬਹੁਤ ਸ਼ੁਕਰੀਆ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਸਪਤੇ ਤੇ SOS@tvt.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਰਾਸ ਨੂੰ ਆ ਗਿਆ ਦੋ ਦੇਖਦੇ ਰਹੋ TV 4। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।